ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 18 ਫਰਵਰੀ ਦਿਨ ਮੰਗਲਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਲਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ ਦੇ ਵਿੱਚ ਹੈ। ਲੋਕੇਸ਼ਨ ਨੇ ਕਾਲ ਨਿੰਮਾ ਸਹੋਤਾ 209 277 0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੱਖ ਐਵੇਂ ਤੈਵੇਂ ਦੇ ਜਿਹੜੇ ਬਿਆਨ ਆ ਉਹ ਸੁਣਨ ਨੂੰ ਆਪਾਂ ਨੂੰ ਉੱਥੋਂ ਮਿਲਦੇ ਰਹਿੰਦੇ। ਇੱਕ ਹੋਰ ਇੱਦਾਂ ਦਾ ਹੀ ਬਿਆਨ ਆਇਆ, ਕਹਿੰਦੇ ਪੀਰੀਅਡਸ ਦੇ ਵਿੱਚ ਔਰਤ ਦੇ ਹੱਥ ਦਾ ਭੋਜਨ ਖਾਧਾ ਤਾਂ ਅਗਲੇ ਜਨਮ ਦੇ ਵਿੱਚ ਬਲਦ ਬਣੋਗੇ। ਇਹ ਤਾਂ ਬਹੁਤ ਵਾਹਿਯਾਤ ਗੱਲਾਂ ਨੇ, ਬਹੁਤ ਵਾਹਿਯਾਤ ਗੱਲਾਂ। ਮੇਰੇ ਖਿਆਲ ਦੇ ਨਾਲ 2 ਦਿਨ ਪਹਿਲਾਂ ਮੋਹਨ ਭਾਗਵਤ ਆਖਣ ਡਿਆ ਸੀਗਾ ਕਿ ਪੜ੍ਹੇ ਲਿਖੇ ਘਰਾਂ ਦੇ ਵਿੱਚ ਅੱਜ ਕੱਲ੍ਹ ਤਲਾਕ ਜ਼ਿਆਦਾ ਹੋ ਰਹੇ, ਵਧੇਰੇ ਹੋ ਰਹੇ ਆ। ਤਾਂ ਹੁਣ ਬੜੀ ਜ਼ਾਰਾ ਜੀ ਗੱਲ ਆ, ਔਰ ਬਹੁਤ ਮੈਂ ਕਹੂੰਗਾ ਕਿ ਜ਼ਾਹਿਲ ਕਿਸਮ ਦੀ ਇਹ ਸੋਚ ਆ ਕਿ ਦੇਖੋ ਹੁਣ ਜਿਵੇਂ ਜਿਵੇਂ ਲਿਟਰੇਸੀ ਵੱਧਦੀ ਆ, ਜਿਵੇਂ ਜਿਵੇਂ ਲੋਕ ਜਾਗਰੂਕ ਹੁੰਦੇ ਆ, ਉਵੇਂ ਉਵੇਂ ਇਹ ਚੀਜ਼ਾਂ ਜਿਹੜੀਆਂ ਵੱਧਦੀਆਂ ਨੇ। ਕੋਰਟ ਕਚਹਿਰੀਆਂ ਦੇ ਵਿੱਚ ਇਹ ਮੁਕੱਦਮੇ ਵੱਧਦੇ ਆ। ਕੀ ਗੱਲ ਤੁਸੀਂ ਉਹ ਜਨਾਨੀਆਂ ਚਾਹੁੰਦੇ ਹੋ ਜੋ ਜੁੱਤੀਆਂ ਖਾਈ ਜਾਣ ਤੇ ਚੁੱਪ ਕਰਕੇ ਸਹੁਰਿਆਂ ਦੇ ਘਰ ਦਿਨ ਕੱਟੀਆਂ ਕਰੀ ਜਾਣ ਕਿ ਹਾਂ ਭਾਈ ਹੁਣ ਤੇਰੀ ਲਾਸ਼ ਹੀ ਆਵੇ, ਜਦੋਂ ਆਵੇ ਤੂੰ ਜਾਉਂਦੀ ਨਾ ਹੀ ਮੁੜ ਕੇ ਪੇਕਿਆਂ ਨੂੰ। ਇਹ ਸੋਚਦੇ ਧਾਰਨੀ ਆ ਕਿ ਜੇ ਕੋਈ ਤੰਗ ਕਰਦਾ ਹੈ ਤਾਂ ਕੀ ਤੁਸੀਂ ਉਹ ਉੱਥੇ ਪੱਥਰ ਬਣ ਕੇ, ਪੱਥਰ ਦੀ ਸਿੱਲ ਬਣ ਕੇ ਦਿਨ ਕੱਟੀ ਜਾਓ। ਤਾਂ ਇਹਨਾਂ ਦੀ ਸੋਚ ਜਿਹੜੀ ਹੈ ਸਮਝ ਤੋਂ ਪਰੇ ਦੀ ਗੱਲ ਹੈ। ਵਾਹਿਯਾਤ ਲੋਕ ਆ। ਤਾਂ ਇਹ ਆਪਣੇ ਆਪ ਨੂੰ ਸੰਤ ਅਖਵਾਉਂਦਾ ਕ੍ਰਿਸ਼ਨ ਸਵਰੂਪ ਦਾਸ ਸੀ, ਜਿਹਨੇ ਇਹ ਗੱਲ ਆਖੀ ਆ, ਕਹਿੰਦਾ ਕਿ ਪੀਰੀਅਡਸ ਦੇ ਵਿੱਚ ਯਾਨੀ ਮਹਾਂਵਾਰੀ ਦੇ ਦੌਰਾਨ ਜੇਕਰ ਤੁਸੀਂ ਖਾਣਾ ਖਾਂਦੇ ਹੋ ਤਾਂ ਅਗਲੇ ਜਨਮ ਦੇ ਵਿੱਚ, ਯਾਨੀ ਮਰਦਾਂ ਨੂੰ ਕਿਹਾ ਗਿਆ। ਹੁਣ ਦੇਖੋ ਅੱਗੇ ਤਾਂ ਔਰਤਾਂ ਤੇ ਇਸ ਤਰ੍ਹਾਂ ਦਾ ਨਿਸ਼ਾਨਾ ਕੱਸਿਆ ਜਾਂਦਾ ਸੀ, ਹੁਣ ਮਰਦਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਬਲਦ ਬਣੋਗੇ ਅਗਲੇ ਜਨਮ ਦੇ ਵਿੱਚ। ਔਰ ਜਨਾਨੀਆਂ ਨੂੰ ਵੀ ਕਿਹਾ ਗਿਆ, ਹੁਣ ਸ਼ਬਦ ਇਸਤੇਮਾਲ ਕਰਦਾ ਸੱਚਮੁੱਚ ਕੰਮ ਦਾ, ਕਿ ਜਨਾਨੀਆਂ ਨੂੰ ਕਿਹਾ ਗਿਆ ਕਿ ਜੇ ਉਹ ਇਸ ਤਰ੍ਹਾਂ ਦਾ ਕੋਈ ਕਾਰਾ ਕਰਦੀਆਂ, ਯਾਨੀ ਪੀਰੀਅਡਸ ਦੇ ਦੌਰਾਨ ਖਾਣਾ ਬਣਾਉਂਦੀਆਂ, ਤਾਂ ਅਗਲੇ ਜਨਮ ਦੇ ਵਿੱਚ ਕੁੱਤਰੀ, ਮਤਲਬ ਕਿ ਕੁੱਤਰੀ ਦਾ ਜਨਮ ਲੈਣਗੀਆਂ। ਕੁੱਤਰੀ ਭਾਵ ਕੁੱਤੀ। ਤਾਂ ਆਹ ਦੇਖ ਲਓ ਇਹਨਾਂ ਦੀ ਕਰਤੂਤ ਆ। ਇਹ ਜਿਹੜਾ ਕ੍ਰਿਸ਼ਨ ਸਵਰੂਪ ਆ, ਇਹਦੇ ਪੈਰੋਕਾਰਾਂ ਦਾ ਹੀ ਉਹ ਕਾਲਜ ਆ, ਜਿਹਦੀ ਤੁਸੀਂ ਖਬਰ ਬੀਤੇ ਦਿਨੀ ਸੁਣੀ ਹੋਣੀ ਆ, ਜਿੱਥੇ 65 ਕੁੜੀਆਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਪੀਰੀਅਡਸ ਚੈੱਕ ਕੀਤੇ ਗਏ ਸਨ। ਤਾਂ ਉਹ ਜੇ ਤੁਸੀਂ ਵੇਖੋਗੇ ਇਹਦੇ ਜਿਹੜੀ ਰੂਲ ਬੁੱਕ ਹੈ ਨਾ, ਉਹ ਇਹਦੇ ਬਣਾਏ ਟੈਕਸਟ ਜੋ ਚੱਲਦੀ ਆ, ਤਾਂ ਉਹ ਰੂਲ ਬੁੱਕ ਜਿਹੜੀ ਆ ਜੇ ਤੁਸੀਂ ਵੇਖੋਗੇ ਲੱਗਦਾ ਹੈ ਕਿ ਨਿਊ ਇੰਡੀਆ ਕਹਿਣ ਵਾਲੇ ਲੋਕ ਨਾ ਜਿਹੜੇ, ਉਹ ਥਰੂ ਇੰਡੀਆ ਕਹਿਣ ਤਾਂ ਬਿਹਤਰ ਆ। ਕਿਉਂਕਿ ਉੱਥੇ ਦੱਸਦੇ ਆ, ਮੈਂ ਪੜ੍ਹ ਰਿਹਾ ਸੀ ਉਸ ਕਾਲਜ ਬਾਰੇ, ਕਿ ਜਦ ਪੀਰੀਅਡਸ ਆਉਂਦੇ ਆ ਕਿਸੇ ਬੱਚੀ ਨੂੰ ਤਾਂ ਉਹਨੂੰ ਅਲਾਓ ਨਹੀਂ ਕਰਦੇ ਕਿ ਹੋਸਟਲ ਦੇ ਕਮਰੇ 'ਚ ਰਹਿ ਸਕਦੀ ਹੈ, ਬੇਸਮੈਂਟ 'ਚ ਰਹਿਣਾ ਉਹਨੇ। ਉਹ ਸਮਾਨ ਭਾਂਡਾ, ਮਤਲਬ ਕਿ ਜਿਹੜਾ ਇੱਕ ਆਮ ਬਰੋਬਰ ਭਾਂਡਾ ਹੁੰਦਾ ਦੂਜੇ ਬੱਚਿਆਂ ਦੇ, ਉਹ ਇਸਤੇਮਾਲ ਨਹੀਂ ਕਰ ਸਕਦਾ ਬਰੋਬਰ ਉਹਦੇ, ਮਤਲਬ ਕਿ ਭਾਂਡਾ ਵੀ ਛੇਕ ਦਿੱਤਾ ਜਾਂਦਾ ਹੈ। ਫਿਰ ਉਹ ਮੈਸ ਵਗੈਰਾ 'ਚ ਨਹੀਂ ਜਾ ਸਕਦਾ। ਔਰ ਇੱਥੋਂ ਤੱਕ ਕਿ ਬੱਚੇ ਨੂੰ ਆਪਣੀ ਐਂਟਰੀ ਦਰਜ ਕਰਾਉਣੀ ਪੈਂਦੀ ਹੈ ਇੱਕ ਰਜਿਸਟਰ ਦੇ ਵਿੱਚ ਕਿ ਮੈਨੂੰ ਪੀਰੀਅਡ ਆਇਆ, ਔਰ ਫਿਰ ਉਹਨੂੰ ਵੱਖ ਕੀਤਾ ਜਾਂਦਾ, ਮਤਲਬ ਕਿ ਇੱਕ ਸੋਸ਼ਲ, ਜਿੱਦਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਉਹਦਾ ਤਿਰਸਕਾਰ ਕਰ ਦਿੱਤਾ ਜਾਂਦਾ ਵਿੱਚੋਂ। ਤਾਂ ਇਹੋ ਜਿਹੀ ਮਾਨਸਿਕਤਾ ਹੈ। ਤਾਂ ਇਹ ਵਾਕਿਆ ਹੀ ਬਹੁਤ ਸ਼ਰਮਨਾਕ ਗੱਲ ਹੈ ਕਿ ਜਿਸ ਔਰਤ ਦੇ ਪੇਟ ਦੇ ਵਿੱਚ ਤੁਸੀਂ ਰਹੇ ਹੋ, ਉੱਥੇ ਕੀ ਸੀਗਾ, ਇਸ ਤਰ੍ਹਾਂ ਹੀ ਆ। ਔਰ ਬੰਦੇ ਦੇ ਆਪ ਦੇ ਅੰਦਰ ਕੀ ਹੈ। ਔਰ ਇਹ ਜਿਹੜੀਆਂ ਧਾਰਨਾਵਾਂ ਘੜੀਆਂ ਨੇ, ਮਾਫ਼ ਕਰਨਾ, ਸਾਡੇ ਸਿੱਖਾਂ ਦੇ ਵਿੱਚ ਵੀ ਤੁਹਾਨੂੰ ਪਤਾ ਨਾ, ਇੱਕ ਇੱਥੇ ਸ਼ਾਇਦ ਉਹ ਬਾਹਰ ਹੀ ਕਿਤੇ ਦੀਵਾਨ ਹੋਇਆ ਸੀਗਾ, ਉਹਦੇ ਵਿੱਚ ਇੱਕ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਸੀ, ਉਹ ਵੀਡੀਓ ਵਾਇਰਲ ਹੋਇਆ। ਫਿਰ ਇੱਕ ਹਿੱਸਾ ਹੈ ਐਸਾ ਜਿਹੜਾ ਬੀਬੀਆਂ ਨੂੰ ਕੀਰਤਨ ਕਰਨ ਤੋਂ ਵੀ ਰੋਕਦਾ ਦਰਬਾਰ ਸਾਹਿਬ।
ਉਹ ਵੀ ਵਿਵਾਦ ਆ, ਮੁਸਲਮਾਨਾਂ 'ਚ ਵੀ ਵਿਵਾਦ ਆ, ਹੋਰ ਧਰਮਾਂ 'ਚ ਵੀ ਵਿਵਾਦ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦਾ ਦੌਰ ਜੇ ਤੁਸੀਂ ਦੇਖੋਗੇ ਤਾਂ ਪੁਰਾਤਨ ਦੌਰ ਦੇ ਦੌਰਾਨ ਐਸੀਆਂ ਚੀਜ਼ਾਂ ਨਹੀਂ ਸਨ, ਜਿੱਦਾਂ ਹੁਣ ਸੈਨੇਟਰੀ ਪੈਡ ਨੇ, ਤਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਨੇ। ਤਾਂ ਉਸ ਸਮੇਂ ਜੋ ਚੀਜ਼ਾਂ ਨਿਰਧਾਰਿਤ ਕੀਤੀਆਂ ਗਈਆਂ ਉਹ ਉਸ ਜ਼ਮਾਨੇ ਦੇ ਮੁਤਾਬਕ ਤੇ ਠੀਕ ਹੋ ਸਕਦੀਆਂ। ਅੱਜ ਪੜ੍ਹੇ ਲਿਖੇ ਯੁੱਗ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਪ੍ਰਮਾਣਿਤ ਨਹੀਂ ਜੇ ਕਰ ਸਕਦੇ। ਤਾਂ ਇਹਦੀ ਬਹੁਤ ਥੂ ਹੋ ਰਹੀ ਆ, ਬਹੁਤ ਲੋਕ ਲਾਹਨਤਾਂ ਪਾ ਰਹੇ ਆ, ਯਾਨੀ ਵੀਡੀਓ ਤੇ ਦੱਸਦੇ ਆ ਕਿ ਪਿਛਲੇ ਸਾਲ ਦੀ ਆ, ਪਰ ਲਾਹਨਤਾਂ ਜਿਹੜੀਆਂ ਉਹ ਇਹਨੇ ਸਜਰੀਆਂ ਹੀ ਖੱਟੀਆਂ, ਬਹੁਤ ਲੋਕਾਂ ਨੇ ਤੋਏ ਕੀਤੀ ਹੈ। ਤੇ ਮੇਰੇ ਖਿਆਲ ਦੇ ਨਾਲ ਚੰਗਾ ਹੋਵੇ ਤੇ ਮਾਫੀ ਮੰਗੇ। ਔਰ ਤੁਸੀਂ ਦੇਖੋ ਕਿ ਅੱਜ ਦੇ ਦੌਰ ਦੇ ਵਿੱਚ ਔਰਤਾਂ ਜਿਹੜੀਆਂ ਉਹ ਇੰਡੀਆ 'ਚ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਲੜਾਈ ਲੜ ਰਹੀਆਂ ਨੇ, ਕਿ ਫੌਜ ਦੇ ਵਿੱਚ ਵੀ ਬਰੋਬਰਤਾ ਹਾਸਲ ਕਰਨ ਵਾਸਤੇ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ, ਸਬਰੀਮਾਲਾ ਮੰਦਿਰ 'ਚ ਦਾਖਲ ਹੋਣ ਵਾਸਤੇ ਵੀ ਸੁਪਰੀਮ ਕੋਰਟ 'ਚ ਜਾਣਾ ਪੈਂਦਾ, ਮੰਦਿਰਾਂ 'ਚ ਵੀ ਜਾਣ ਵਾਸਤੇ ਉਹਨਾਂ ਨੂੰ ਸੁਪਰੀਮ ਕੋਰਟ 'ਚ ਜਾਣਾ ਪੈਂਦਾ, ਜਾਂ ਹੋਰ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ। ਤਾਂ ਇਹ ਮੇਰੇ ਖਿਆਲ ਦੇ ਨਾਲ ਸਾਨੂੰ ਆਪਣੇ ਆਪ ਹੀ ਚੀਜ਼ਾਂ ਨੂੰ ਸਮਝਣਾ ਚਾਹੀਦਾ, ਆਪਣੇ ਆਪ ਹੀ ਇਹਨਾਂ ਚੀਜ਼ਾਂ ਨੂੰ ਆ ਜਿਹੜਾ ਉਹ ਠੀਕ ਕਰ ਲੈਣਾ ਚਾਹੀਦਾ ਤਾਂ ਬਿਹਤਰ ਆ। ਬਾਕੀ ਇੱਥੇ ਹਾਲਤ ਜਿਹੜੀ ਆ ਉਹ ਬਹੁਤੇ ਲੋਕਾਂ ਦੀ ਐਸੀ ਆ ਕਿ ਕੌਣ ਵਦਨ ਸੇ ਆਗੇ ਦੇਖੇ ਔਰਤ ਕੋ, ਸਭ ਕੀ ਆਂਖੇ ਗਿਰਵੀ ਹੈ ਇਸ ਨਗਰੀ ਮੈਂ, ਤਾਂ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਉਹ ਗਿਰਵੀ ਆ। ਤਾਂ ਇੱਥੇ ਉਹ ਆਂਦੇ ਹੁੰਦੇ ਨੇ ਇੱਕ ਨੂੰ ਕੀ ਰੋਨੀ ਆਵਾਂ ਹੀ ਉਤਿਆ। ਇੱਥੇ ਸਾਡੇ ਜਿਹੜੇ ਪ੍ਰਧਾਨ ਸੇਵਕ ਆ ਉਹਨਾਂ ਨੇ ਆਖ ਦਿੱਤਾ ਸੀ 50 ਕਰੋੜ ਦੀ ਗਰਲਫਰੈਂਡ, ਸ਼ਸ਼ੀ ਥਰੂਰ ਦੀ ਪਤਨੀ ਨੂੰ 50 ਕਰੋੜ ਦੀ ਗਰਲਫਰੈਂਡ। ਇੱਥੇ ਕਾਂਗਰਸ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਜਦੋਂ ਨਿਰਭਇਆ ਕਾਂਡ ਵਾਪਰਿਆ ਸੀਗਾ ਤਾਂ ਉਦੋਂ ਕਹਿ ਦਿੱਤਾ ਸੀਗਾ ਕਿ ਜਿਹੜੀਆਂ ਮਜ਼ਾਰਾਕਾਰੀ ਔਰਤਾਂ ਡੈਂਟਡ ਪੈਟੈਂਟਡ ਔਰਤਾਂ, ਮਤਲਬ ਕਿ ਇਹ ਆ ਜਾਂਦੀਆਂ ਨੇ ਮੇਕਅਪ ਵਗੈਰਾ ਕਰਕੇ, ਡੈਂਟਡ ਪੈਂਟਡ ਹੋ ਕੇ ਤੇ ਸਾਰਾ ਦਿਨ ਉੱਥੇ ਬੈਠੀਆਂ ਰਹਿੰਦੀਆਂ। ਸੋ ਇਹਨਾਂ ਦੀ ਮਾਨਸਿਕਤਾ ਜਿਹੜੀ ਉਹ ਔਰਤ ਵਿਰੋਧੀ ਮਾਨਸਿਕਤਾ ਕਹੀ ਜਾ ਸਕਦੀ। ਔਰ ਨਰਿੰਦਰ ਮੋਦੀ ਨੇ ਭਰੀ ਸੰਸਦ ਦੇ ਵਿੱਚ ਆ ਪਿੱਛੇ ਜੇ ਰੇਨੂਕਾ ਚੌਧਰੀ ਬਾਰੇ ਜੋ ਗੱਲ ਆਖੀ ਸੀਗੀ, ਤੁਹਾਨੂੰ ਯਾਦ ਹੋਣਾ, ਹੱਸ ਪਈ ਸੀਗੀ ਤੇ ਉਹਨਾਂ ਨੇ ਆਖਿਆ ਸੀਗਾ ਕਿ ਸਭਾਪਤੀ ਜੀ ਇਹਨਾਂ ਨੂੰ ਕੁਛ ਨਾ ਕਹੋ। ਜਿਹੜਾ ਰਾਮਾਇਣ ਸੀਰੀਅਲ ਸੀ ਉਹ ਤੋਂ ਬਾਅਦ ਐਸੀ ਹੱਸੀ ਜਿਹੜੀ ਆ ਉਹ ਪਹਿਲੀ ਵਾਰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਦੇਖੋ ਇੱਕ ਔਰਤ ਪ੍ਰਤੀ ਇੱਕ ਪ੍ਰਧਾਨ ਮੰਤਰੀ ਦੀ ਟਿੱਪਣੀ ਜਿਹੜੀ ਆ ਕਿ ਵਾਜਬ ਹੈ, ਉਹ ਵੀ ਤੁਸੀਂ ਦੇਖੋ ਸਦਨ ਦੇ ਵਿੱਚ। ਤਾਂ ਇਸ ਜਿਹੜੀ ਮਾਨਸਿਕਤਾ ਉਹ ਚਾਹੇ ਇਸ ਤਰ੍ਹਾਂ ਦੇ ਸੰਤ ਹੋਣ, ਅਖੌਤੀ ਸੰਤ, ਸੋ ਕਾਲਡ ਸੰਤ ਆ ਜਿਹੜੇ, ਉਹ ਹੋਣ ਚਾਹੇ ਸਿਆਸਤਦਾਨ ਹੋਣ, ਇਹਨਾਂ ਦੀ ਉਹ ਸੋਚ ਜਿਹੜੀ ਆ ਗਾਹੇ ਬਗਾਏ ਵਕਤ ਬੇ ਵਕਤ ਜਿਹੜੀ ਉਹ ਪ੍ਰਗਟ ਹੋ ਜਾਂਦੀ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਨੋਟਬੰਦੀ ਦੇ ਕਿੱਸੇ ਹੁਣ ਪੰਜਾਬ ਦੇ ਵਿੱਚੋਂ ਵੀ ਨਿਕਲਣ ਲੱਗੇ ਨੇ। ਹਾਂ, ਨੋਟਬੰਦੀ ਦੇ ਕਿੱਸੇ ਕੌਣ ਭੁੱਲਿਆ, ਯਾਦ ਹੈ ਨਾ, ਚੁਟਕਲੇ ਬਣੇ ਸੀ। ਕਹਿੰਦੇ ਕਿ ਡੋਮੀਨੋਜ਼ ਪੀਜ਼ਾ ਤੇ ਫੋਨ ਗਿਆ, ਗਾਹਕ ਕਹਿੰਦਾ ਜੀ ਇੱਕ ਸਮਾਲ ਪੀਜ਼ਾ ਐਕਸਟਰਾ ਤੇ ਟੌਪਿੰਗਸ ਦੇ ਨਾਲ ਭੇਜ ਦਿਓ, ਤੇ ਉਹ ਡੋਮੀਨੋਜ਼ ਪੀਜ਼ੇ ਵਾਲਾ ਕਹਿੰਦਾ ਜੀ ਬਿਲਕੁਲ ਸਰ ਭੇਜ ਦਿੰਦੇ, ਪਰ ਐਡਰੈਸ ਦੱਸੋ। ਕਹਿੰਦਾ ਕਿ ਪ੍ਰੀਤਮਪੁਰਾ ਸਟੇਟ ਬੈਂਕ ਦੀ ਲਾਈਨ ਨੰਬਰ 2 ਦੇ ਵਿੱਚ 22ਵਾਂ ਨੰਬਰ ਆਪਣਾ ਗ੍ਰੀਨ ਸ਼ਰਟ ਪਾ ਕੇ ਮੈਂ ਕਤਾਰ 'ਚ ਲੱਗਾ ਹੋਇਆ, ਉੱਥੇ ਫੜਾ ਦੇ। ਉਹ ਕਿੱਸੇ ਬਹੁਤ ਪੁਰਾਣੇ ਨੇ, ਯਾਦਗਾਰ ਵੀ ਹੈ। ਤਾਂ ਖੈਰ ਦੇਖੋ ਨੋਟਬੰਦੀ ਦਾ ਜਿਹੜਾ ਮਾਮਲਾ ਹੈ ਨਾ, ਹਾਲੇ ਮੀਡੀਆ ਦੇ ਵਿੱਚ ਤੇ ਨਹੀਂ ਇੰਨਾ ਆਇਆ, ਪਰ ਪਤਾ ਲੱਗਿਆ ਵਾ ਕਿ ਨੋਟਬੰਦੀ ਦੇ ਦੌਰਾਨ ਪਟਿਆਲਾ ਦੇ ਬੈਂਕਾਂ ਦੇ ਵਿੱਚੋਂ ਕੁਛ ਜਿਹੜੇ ਨੋਟ ਭੇਜੇ ਗਏ ਸੀਗੇ RBI ਨੂੰ, ਉਹਦੇ 'ਚ ਲੱਖਾਂ ਰੁਪਈਆ ਜਿਹੜਾ ਉਹ ਨਕਲੀ ਮਿਲਿਆ। ਮਤਲਬ ਕਿ ਨਕਲੀ ਨੋਟ ਜਿਹੜੇ ਆ ਉਹ ਇਹਨਾਂ ਨੇ ਕੱਲੇ ਸੀਗੇ, ਜਿਹੜੇ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਵਿੱਚ ਜੋ RBI ਦੀ ਪੁਰਾਣੀ ਕਰੰਸੀ ਦੀ ਕੋਈ ਬ੍ਰਾਂਚ ਹੈ ਉਹਦੇ ਵਿੱਚ ਫੜੇ ਗਏ ਆ। ਤਾਂ ਪਟਿਆਲੇ ਜ਼ਿਲ੍ਹੇ ਦੇ ਨਾਲ ਦੱਸਦੇ ਆ ਕਿ ਤਾਲੁਕ ਰੱਖਦੇ ਬੈਂਕ। ਹੁਣ ਮਾਮਲਾ ਜਿਹੜਾ ਪੁਲਿਸ ਦੇ ਕੋਲ ਕੱਲਿਆ ਗਿਆ। ਤਾਂ ਦੇਖੋ ਇਹ ਬਚੀ ਖੁਚੀ ਜੇ ਕਹੀਏ ਨਾ ਵਿਰਾਸਤ ਹੈ ਧੋਖਾਧੜੀ ਦੀ, ਬਚੀ ਖੁਚੀ ਵਿਰਾਸਤ ਹੈ, ਕਿਉਂਕਿ ਬਹੁਤ ਵੱਡੀ ਵਿਰਾਸਤ ਹੈ ਉਸ ਸਮੇਂ ਜੋ ਨੋਟਬੰਦੀ ਦੇ ਦੌਰਾਨ ਹੋਇਆ। ਅਮਿਤ ਸ਼ਾਹ ਜੀ ਜਿਸ ਬੈਂਕ ਦੇ ਚੇਅਰਮੈਨ ਸਨ, ਜਿਹਦੀ ਮੇਰੇ ਖਿਆਲ ਦੇ ਨਾਲ ਜੇ ਟਰਨਓਵਰ ਦੇਖੋਗੇ ਸਾਰੇ ਸਾਲ ਦੀ ਤੇ 64-65 ਕਰੋੜ ਦੀ ਸੀ ਮਸੀਂ, ਤੇ ਉਹ 2-3 ਦਿਨਾਂ 'ਚ ਹੀ ਜਿਹੜਾ ਸਹਿਕਾਰੀ ਬੈਂਕ ਹੈ 600-700 ਕਰੋੜ ਰੁਪਈਏ ਦਾ ਲੈਣ ਦੇਣ ਕਰਦਾ ਉਹਨਾਂ ਦਿਨਾਂ ਦੇ ਵਿੱਚ। ਇੰਨਾ ਜ਼ਬਰਦਸਤ ਉਛਾਲ ਆ ਜਾਂਦਾ ਤੇ ਬਚੀ ਖੁਚੀ ਵਿਰਾਸਤ ਹੈ। ਸਾਡੇ ਵੀ ਇੱਥੇ ਐਸਾ ਹੀ ਕੁਛ ਵਾਪਰਿਆ ਸੀਗਾ, ਕਿਉਂਕਿ 4-5 ਦਿਨ ਇਸ ਤਰ੍ਹਾਂ ਕੰਮ ਚੱਲਿਆ ਸੀ। ਬਾਅਦ ਦੇ ਵਿੱਚ ਫਿਰ ਇਹਨਾਂ ਨੇ ਸਹਿਕਾਰੀ ਬੈਂਕਾਂ ਵਾਲਾ ਜਿਹੜਾ ਕੈਸ਼ ਉਹ ਲੈਣਾ ਬੰਦ ਕਰ ਦਿੱਤਾ ਸੀਗਾ। ਤੇ ਜਦੋਂ ਸਾਡੇ ਇੱਥੇ ਪੰਜਾਬ ਦੇ ਵਿੱਚ ਕੰਮ ਚੱਲਿਆ, ਦੱਸਦੇ ਆ ਕਿ ਇੱਕ ਬਹੁਤ ਵੱਡੇ ਪੱਧਰ ਦੀ ਕਰੰਸੀ ਜਿਹੜੀ ਆ ਉਹ ਅਟਾਰੀ ਕੋਲ ਫੜੀ ਗਈ ਸੀ, ਜਿਹੜੀ ਮੁਕਤਸਰ ਜ਼ਿਲ੍ਹੇ ਚੋਂ ਗਈ ਸੀਗੀ। ਦੱਸਦੇ ਕਿ ਉਹ ਵੀ ਬਹੁਤ ਵੱਡੇ ਆਗੂ ਦੀ ਸੀਗੀ,
बहुत वड्डे आगू दी सी, गल्लां ठप हो गईयां। एक पुलिस अफसर दी करंसी इसे तरह जिहड़ी ट्रंका च सीगी वो भी पहुंची, उदों भी बहुत रौला पिया सीगा। ते झोल को मोल ते होई आ, ये झोल मोल किते ना किते हैगी आ, पर जो प्रधान सेवक दा कह लीए कि बहुत वड्डा ड्रीम सीगा, चलो ये ओदी बचे खुचे कुछ अंश आ ਜਿਹੜੇ ਤੁਸੀਂ देख रहे सालों बाद भी ਤੁਹਾਨੂੰ ਵੇਖਣ ਨੂੰ मिल रहे ਆ। ਤਾਂ ਉਸ ਸਮੇਂ किस तरह के हालात होणगे, किस तरह ਦੀਆਂ ਜਾਲਸਾਜ਼ੀਆਂ ਹੋਣਗੀਆਂ, ਤੁਸੀਂ आप ही अंदाजा ला लो। पर ਇਹਦੇ ਚੋਂ ਕੀ ਖੱਟਿਆ ਕੀ ਪਾਇਆ ਉਹ मैं भगतां की जानकारी, क्योंकि भगतां की याददाश्त बहुत कमजोर है, वो मैं दस दिना कि किस्से वेख लो हुण तक तुहाडे बदनाम हो रहे आ, तुसी खट्टिया की पाया की। क्योंकि RBI का डाटा सीगा कि जो 15,41,000 करोड़ रुपये के नोट सीगे चलन दे विच, उन्हां चों 15,31,000 करोड़ रुपया वापस आ गया। महज 10,000 करोड़ रुपये पिछे प्रधान सेवक ने इस देश का पट्ठा बिठाल दिता। जी जी। अगली जी मिंटू जी गल करते कहने आम आदमी पार्टी च वापसी ते जानो की बोले ने हुणे सुखपाल खैरा, दस्सियो जरा। देखो सुखपाल सिंह खैरा का बयान आया वा अज, उन्होंने बयान दिता, वो कहते आ कि देखो आप च जान की अजिही कोई गल नहीं हुई, ते ना ही आम आदमी पार्टी की लीडरशिप वालों कोई गल की गई है। ते वो कहते आ कि साडे वालों कोई पहल कदमी नहीं की गई, मतलब कि ना उन्होंने सानू बुलाया ते ना असीं ही कोई पहल कदमी की है कि भाई सानू लै लो, साडियां बाहां कड़ियां। तां दूसरे पासे अज एक होर बयान है जिहड़ा वो भगवंत मान जी का आया। भगवंत मान होरां ने कहा कि कोई भी लीडर जे कोई वापसी करनी चाहुंदा वा ते असीं ਉਹਨੂੰ मतलब कि स्वीकार करने ਨੂੰ ਤਿਆਰ ਆ, ਪ੍ਰਵਾਨ ਕਰਨ ਨੂੰ ਤਿਆਰ ਆ, पर एक शर्त है कि ਉਹਦੀ शर्त कोई ना होवे। मतलब शर्त ਉਹ ਇਹ ਰੱਖ ਰਹੇ ਆ कि बेशर्त हो के आ जाओ भाई, ਅਸੀਂ ਤੁਹਾਨੂੰ शर्तां सने नहीं लेना, ਤੁਸੀਂ बेशर्त हो के आओगे, शर्त तो बगैर आओगे तो जी सदके आ जाओ। तो मेरे ख्याल दे नाल सीधा सुनिया ते जिहड़ा ਉਹ ਇਹਨਾਂ ਨੂੰ ਦਿੱਤਾ ਗਿਆ कि ਜਿਹੜੇ लीडर इधरों गए आ आम आदमी पार्टी दे विचों निकल के, तो वो लीडर जिहड़े आ जे वापसी करनी चाहुंदे होण तां फिर वो इत्थे इस शर्त ते आ सकदे आ कि उन्हां दी कोई शर्त ना होवे। तां मेरे ख्याल दे नाल देखो मैं ते जे आपां वैसे ते राय दे नहीं सकदे, मैं किसी नूं राय दिंदा चंगा नहीं लगदा, पर मैं एक जिहड़ी गल कह रहा क्योंकि सारियां दी तुहाडी दिलचस्पी है जिहड़ी वो इस गल नूं लैके आ कि आम आदमी पार्टी का भविख है जिहड़ा हुण दिल्ली नतीजिਆਂ तो बाद पंजाब च की होगा, तो उस चीज़ नाल मैं रिलेट करके गल कहना कि इन्हां नूं ये चीज़ां छड्डणीआं पैणगीआं। क्योंकि जे तुसीं आखो ना कि दिल्ली वांगू इत्थे आके पंजाब च कह दोगे कि आ लो 200 यूनिट बिजली फ्री, आ लो 300 लीटर डेली का पानी फ्री, तुहानूं किसी ने नहीं पुछना। तुहानूं आ चीज़ां छड्डणीआं पैणगीआं, आ चीज़ां छड्डणीआं पैणगीआं। और क्योंकि इत्थे तुहानूं वखरियां चुनौतियां मिलणगीआं, वखरी किस्म दीआं चुनौतियां। और क्योंकि पंजाब के जिहड़े मसलात ने, पंजाब के जिहड़े मसाइल ने, वो बहुत इतिहासक ने। पानियां दा धोखा है, डैमां दा कब्जा है, पंजाबी सूबे नूं जिस तरीके नाल वड्डिया फट्टिया गया, पंजाबी बोलदे इलाके चंडीगढ़ खोया गया, जिस तरीके दे नाल संविधान सभा दे विच सिखां दी नुमाइंदगी दे के मुड़ के मनफी कर दी गई, वापस आ गए, इन्हां दे नाल जो जुबाना कीतियां गईयां, धोखे होए, वो सारियां चीज़ां जिहड़ियां ने ना धुंधलियां जरूर ने इतिहास च, वो मनफी नहीं है। तो उस वास्ते तुहानूं फिर इत्थे एक स्ट्रैटजी जिहड़ी आ वखरे तौर ते करनी पऊगी। ਉਹ ਇਹ ਤਾਂ ਹੀ बन सकती है, स्टैंड तुसीं स्पष्ट तां ही लै सकदे हो जे तुहाडी लीडरशिप दे विच इत्थे एकता होएगी, स्ट्रॉन्ग लीडरशिप होएगी, और जिहड़ी तुहाडी आला कमान है उसदी अख चक पा के कह सकोगे कि हाँ भाई पंजाब दे मुद्दों ते सानू स्टैंड लैण दो, तुसीं अपनी राजनीति कौमी पद्धर दी जिहड़ी है दिल्ली च रखो। तो जे इन्हां शर्तां उलझणगे ना उन्हां दा कुछ वट्टिया जाना, ना इन्हां दा कुछ वट्टिया जाना। तो ये गल जिहड़ी आ वो जरूर मैं इस संदर्भ दे विच कहनी चाहांगा कि भगवंत मान नूं बहुत जल्दी तो जल्दी ये चीज़ समझ लेनी चाहिए है कि अगली जिहड़ी गलती इन्हां ने कीती सी जे वो फिर दोहराउणगे तां पल्ले फिर उही नतीजा पऊगा जिहड़ा इन्हां ने अगे भोगिया वा। जी। अगली जिहड़ी गल करदे कहंदे मित्तल दे 59 सीटां वाले बयान दित्ते, मजीठीआ दा मोड़वां जवाब। देखो ये भी हुण एक दूजे नूं जवाब देण लग पए आ। तां जवाब की आ कि
ਜਿਹੜੇ ਹੈਗੇ ਆ ਮਦਨ ਮੋਹਨ ਮਿੱਤਲ ਜੀ ਵੈਟਰਨ ਆਗੂ ਆ, ਬਜ਼ੁਰਗ ਆਗੂ ਆ, ਉਹਨਾਂ ਨੇ ਫੇਰ ਦੁਹਰਾਇਆ। ਉਹ ਕਹਿੰਦੇ ਕਿ 59 ਸੀਟਾਂ ਦੀ ਸਹਿਮਤੀ ਮਿਲ ਗਈ ਆ, ਮਤਲਬ ਕਿ ਜੋ ਸਾਡੀ ਆਲਾ ਕਮਾਨ ਆ ਉਹਨਾਂ ਨੇ ਸਾਨੂੰ ਸਹਿਮਤੀ ਦੇ ਦਿੱਤੀ। ਉਹਨਾਂ ਆਖਿਆ ਤਿਆਰੀ ਕਰੋ, ਤੇ ਅਸੀਂ ਤਿਆਰੀ ਕਰਨ ਡਏ ਆ। ਤਿਆਰੀ ਤੋਂ ਕਹਿੰਦੇ ਕਿ 117 ਵੀ ਹੈ ਵੈਸੇ ਸਾਡੀ, ਮਤਲਬ ਕਿ ਅਸੀਂ ਪੇਂਡੂ ਹਲਕਿਆਂ 'ਚ ਵੀ ਫੁੱਲ ਆਪਦਾ ਕਾਡਰ ਹੈ ਜਿਹੜਾ ਤਿਆਰ ਕਰਾਂਗੇ। ਬਟ ਜੇ ਸਾਡੇ ਨਾਲ ਮਤਲਬ ਅਕਾਲੀਆਂ ਵੱਲ ਸੰਦੇਸ਼ ਦੇ ਰਹੇ ਆ, ਅਕਾਲੀਆਂ ਵੱਲ ਉਹ ਸੰਕੇਤ ਦੇ ਰਹੇ ਆ ਕਿ ਹਾਂ ਭਾਈ ਜੇ ਉਹ ਸਾਡੇ ਨਾਲ ਚੱਲੂਗੇ ਤਾਂ ਅਸੀਂ ਉਹਨਾਂ ਨੂੰ ਅੱਧੀਆਂ ਸੀਟਾਂ ਦੇਵਾਂਗੇ, ਅੱਧੀਆਂ ਆਪ ਖੜਾਂਗੇ, ਤੇ ਉਸ ਤੋਂ ਬਾਅਦ ਫਿਰ ਅਸੀਂ ਚੋਣ ਲੜਾਂਗੇ, ਨਤੀਜੇ ਸਾਡੇ ਪੱਖ 'ਚ ਹੋਣਗੇ। ਤਾਂ ਹੁਣ ਜੋ ਗੱਲ ਕਹਿ ਰਹੇ ਆ ਬਿਕਰਮ ਸਿੰਘ ਮਜੀਠੀਆ ਦੇ ਜਵਾਬ ਦੇ ਵਿੱਚ, ਉਹ ਇਹ ਕਹਿ ਰਹੇ ਆ ਕਿ ਦੇਖੋ ਜੀ CA ਬਾਰੇ ਸਾਡਾ ਸਟੈਂਡ ਹੈ ਜਿਹੜਾ ਉਹ day 1 ਤੋਂ ਸਪਸ਼ਟ ਆ। ਦੂਜੀ ਗੱਲ ਜਿਹੜੀ ਮਦਨ ਮੋਹਨ ਮਿੱਤਲ ਜੀ ਕਹਿੰਦੇ ਆ, ਉਹ ਕਹਿੰਦੇ ਆ ਜੀ ਕਿ ਇਹ ਕੋਈ ਵੀ ਬਿਆਨ ਜਿਹੜਾ ਗੱਠਜੋੜ ਵਾਸਤੇ ਮਾਇਨੇ ਨਹੀਂ ਰੱਖਦਾ, ਕਿਉਂਕਿ ਜੋ ਗੱਠਜੋੜ ਚੱਲਣਾ ਹੈ ਉਹ ਉਤਲੇ ਲੈਵਲ ਦੇ ਫੈਸਲਿਆਂ ਨਾਲ ਚੱਲਣਾ, ਮਤਲਬ ਕਿ ਹਾਈ ਕਮਾਂਡ ਦੇ ਫੈਸਲਿਆਂ ਨਾਲ ਚੱਲਣਾ, ਨਾ ਕਿ ਇਹਨਾਂ ਬਿਆਨਾਂ ਦੇ ਨਾਲ। ਤਾਂ ਉਹ ਤੇ ਇਹਨਾਂ ਬਿਆਨਾਂ ਨੂੰ ਰੱਦ ਕਰਦੇ ਆ। ਪਰ ਅੰਦਰ ਖਾਤੇ ਦੀ ਖਬਰ ਇਹੋ ਆ ਕਿ ਭਾਰਤੀ ਜਨਤਾ ਪਾਰਟੀ ਇੱਥੇ ਤਿਆਰੀ ਵਿੱਢ ਚੁੱਕੀ ਆ। ਔਰ ਵੈਸੇ ਇਸ ਗੱਲ ਦਾ ਕਿਤੇ ਨਾ ਕਿਤੇ ਅੰਦਾਜ਼ਾ ਜਿਹੜਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਹੋ ਚੁੱਕਾ। ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਇੱਕ ਰੈਲੀ ਦੇ ਵਿੱਚ ਸਰਕਾਰ ਦੀ ਆਲੋਚਨਾ ਕੀਤੀ ਹੈ, ਕੇਂਦਰ ਸਰਕਾਰ ਦੀ, ਅਸਿੱਧੀ ਹੈ ਥੋੜੀ ਜੀ, ਮਤਲਬ ਕਿ ਮੱਖਣ ਲਾ ਕੇ ਮਲਾਈ ਲਾ ਕੇ ਕੀਤੀ ਹੈ ਜੋ ਉਹਨਾਂ ਦਾ ਅੰਦਾਜ਼ ਹੈ ਜੀ, ਪਰ ਸੰਕੇਤ ਸਿੱਧਾ ਵਾ। ਫਿਰ ਭੁੰਦੜ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਅੰਡਾਨੀ ਅੰਬਾਨੀ ਦਾ ਨਾਂ ਲੈ ਕੇ ਕਿਹਾ, ਉਹ ਮਾਮਲਾ ਵੀ ਜਿਹੜਾ ਉਹ ਥੋੜਾ ਜਿਹਾ ਭਖਦਾ ਨਜ਼ਰ ਆਉਂਦਾ। ਫਿਰ ਉਹ ਕਾਲ ਕਰ ਰਹੇ ਆ ਕਿ ਆਓ ਆਪਾਂ 2 ਮਾਰਚ ਨੂੰ ਸੰਸਦ ਦਾ ਉੱਥੇ ਜਾ ਕੇ ਇੱਕ ਤਰ੍ਹਾਂ ਨਾਲ ਘਾਹ ਕਰੀਏ, ਨਿੱਕਾ ਜਿਹਾ ਉੱਥੇ ਆਪਾਂ ਪ੍ਰਦਰਸ਼ਨ ਕਰੀਏ। ਤਾਂ ਇਹ ਭੁੰਦੜ ਸਾਹਿਬ ਕਹਿ ਰਹੇ ਆ। ਹੁਣ ਕਹਿਣ ਦਾ ਭਾਵ ਇਹੋ ਕਿ ਅਕਾਲੀ ਵੀ ਸਮਝ ਚੁੱਕੇ, ਉਹ ਰੈਲੀਆਂ ਜਦੋਂ ਕਰ ਰਹੇ, ਭਾਰਤੀ ਜਨਤਾ ਪਾਰਟੀ ਦਾ ਤੇ ਕਿਤੇ ਕੋਈ ਨਾਮੋ ਨਿਸ਼ਾਨੀਆਂ ਨਹੀਂਗਾ, ਕੋਈ ਉਹਨਾਂ ਦਾ ਲੀਡਰ ਵੀ ਨਹੀਂ ਆਉਂਦਾ ਅੱਗੇ। ਤਾਂ ਇਹ ਦੋਵੇਂ ਪਾਰਟੀਆਂ ਲਗਭਗ ਮੇਰੇ ਖਿਆਲ ਦੇ ਨਾਲ ਅੰਦਰੋਂ ਤੇ ਟੁੱਟ ਚੁੱਕੀਆਂ। ਹਾਂ, ਉਤਲੇ ਲੈਵਲ ਦਾ ਗੱਠਜੋੜ ਜੇ ਰਵੇ ਵਿਖਾਵੇ ਦੇ ਤੌਰ ਤੇ ਰਹਿ ਜਾਵੇ ਜਿਵੇਂ ਅੱਗੇ ਹੈਗਾ, ਪਰ ਅੰਦਰੋਂ ਹੇਠੋਂ ਇਹ ਹੈ ਨਹੀਂ। ਜਿਵੇਂ ਉਹ ਫੱਟੀਆਂ ਜੁੜੀਆਂ ਹੁੰਦੀਆਂ ਨਾ, ਮੈਂ ਅੱਗੇ ਵੀ ਇੱਕ ਵਾਰੀ ਤੁਹਾਨੂੰ ਮਿਸਾਲ ਦਿੱਤੀ ਸੀ ਕਿ ਆਪਾਂ ਸਕੂਲਾਂ ਦੇ ਵਿੱਚ ਫੱਟੀਆਂ ਪੋਚ ਕੇ ਛੋਟੇ ਹੁੰਦੇ ਨਾ, ਸੂਰਜਾ ਸੂਰਜਾ ਫੱਟੀ ਸਕਾ ਕਹਿ ਕੇ, ਤੇ ਉਹ ਜੋੜ ਦਿੰਦੇ ਹੁੰਦੇ ਸੀ, 2 ਜਾਣੇ ਉੱਤੋਂ ਜੁੜ ਜਾਂਦੀਆਂ ਸੀਗੀਆਂ ਤੇ ਥੱਲਿਓ ਉਹਨਾਂ 'ਚ ਸਪੇਸ ਰਹਿ ਜਾਂਦਾ ਸੀਗਾ। ਤਾਂ ਉਹ ਹਾਲ ਹੈ ਇਹਨਾਂ ਦਾ ਇਸ ਵੇਲੇ, ਥੱਲਿਓ ਸਪੇਸ ਹੀ ਆ, ਪਰ ਅੰਦਰੋਂ ਜਿਹੜੀ ਖਬਰ ਮਿਲਦੀ ਪਈ ਆ ਉਹ ਇਹ ਆ ਕਿ ਜਿੱਦਾਂ ਜਗਦੀਸ਼ ਗਗਨੇਜਾ ਦਾ ਕਤਲ ਹੋਇਆ ਸੀਗਾ, ਬਹੁਤ ਵੱਡੇ ਲੀਡਰ ਸਨ ਸੰਘ ਦੇ, ਜਲੰਧਰ ਦੇ ਵਿੱਚ ਕਤਲ ਹੋ ਗਿਆ ਸੀਗਾ, ਫਿਰ ਸਿਲਸਿਲੇਵਾਰ ਕਤਲ ਹੋਰ ਵੀ ਹੋਏ ਸਨ। ਤਾਂ ਉਦੋਂ RSS ਦਾ ਪਿੰਡਾਂ 'ਚ ਵਿਸਥਾਰ ਇਹਨਾਂ ਨੇ ਇੱਕ ਦਫਾ ਰੋਕ ਦਿੱਤਾ ਸੀਗਾ। ਤਾਂ ਹੁਣ ਖਬਰ ਇਹ ਆ ਰਹੀ ਹੈ ਕਿ RSS ਨੇ ਉਸ ਵਿਸਥਾਰ ਨੂੰ ਝੰਡੀ ਦੇ ਦਿੱਤੀ ਆ ਕਿ ਭਾਈ ਹੁਣ ਤੁਸੀਂ RSS ਦਾ ਵਿਸਥਾਰ ਹੈ ਜਿਹੜਾ ਪੰਜਾਬ ਦੇ ਪਿੰਡਾਂ 'ਚ ਕਰੋ। ਤਾਂ ਇਹਦਾ ਮਤਲਬ ਇਹ ਆ ਕਿ ਚਲੋ ਇੱਕ ਤੇ ਉਹ ਆਪਦਾ ਪ੍ਰਚਾਰ ਪ੍ਰਸਾਰ ਕਰਨਗੇ, ਦੂਸਰਾ ਇਹ ਆ ਕਿ ਜਿਹੜੀ ਉਹਨਾਂ ਦੀ ਇੱਕ ਸਿਆਸੀ ਇੱਕ ਹੈਗੀ ਆ ਸ਼ਾਖਾ, ਤਾਂ ਉਹਦੇ ਵਾਸਤੇ ਵੀ ਸਪੇਸ ਜਿਹੜੀ ਆ ਪਿੰਡਾਂ 'ਚ ਬਣਾਉਣਗੇ। ਤਾਂ ਇਹ ਚੀਜ਼ ਜਿਹੜੀ ਆ ਉਹ ਅਕਾਲੀ ਸਮਝ ਚੁੱਕੇ ਆ। ਇਹ ਬਿਆਨ ਵੈਸੇ ਹੁਣ ਗਾਂ ਜਾ ਕੇ ਦਿਲਚਸਪੀ ਰਹਿਣਗੇ, ਕਿਉਂਕਿ ਉਧਰੋਂ ਵੀ ਇਸ ਤਰ੍ਹਾਂ ਦੇ ਬਿਆਨ ਆਉਣੇ, ਇੱਧਰੋਂ ਵੀ ਆਉਣੇ, ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਆ ਨਵੇਂ ਅਸ਼ਵਨੀ ਜੀ, ਉਹਨਾਂ ਦੀ ਚੁੱਪੀ ਇਸ ਮਾਮਲੇ 'ਚ ਉਹ ਸਭ ਕੁਝ ਸਾਫ਼ ਕਰਦੀ ਆ ਕਿ ਇਹਨਾਂ ਦਾ ਰਿਸ਼ਤਾ ਜਿਹੜਾ ਅੰਦਰੋਂ ਬਿਲਕੁਲ ਤਿੜਕਿਆ ਪਿਆ। ਹਾਂ, ਬਾਹਰੋਂ ਜ਼ਰੂਰ ਹੈਗਾ, ਲੇਪ ਹੈਗਾ, ਬਾਹਰੋਂ ਲਿਪਿਆ ਪਿਆ, ਪਰ ਅੰਦਰੋਂ ਜ਼ਰੂਰ ਤਿੜਕਿਆ ਹੋਇਆ ਉਹ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੋਗਾ ਕਤਲ ਕਾਂਡ ਦੇ ਵਿੱਚ ਪੁਲਿਸ ਨੇ ਵਿਖਾਈ ਆਪਣੀ ਕਲਾਕਾਰੀ। ਦੇਖੋ, ਕਲਾਕਾਰੀ ਇਹ ਹੈ ਕਿ ਸਾਰੀ ਕਹਾਣੀ ਘੁਮਾ ਦਿੱਤੀ ਹੈ। ਇੰਨੀ ਤੇ ਮੇਰੇ ਖਿਆਲ ਦੇ ਨਾਲ ਅਬਦੁਲ ਕਾਦਰ ਵੀ ਗੇਂਦ ਨਹੀਂ ਸੀ ਘੁਮਾਉਂਦਾ, ਸ਼ੇਨਵਾਰ ਵੀ ਨਹੀਂ ਇੰਨੀ ਘੁਮਾਉਂਦਾ ਜਿੰਨੀ ਕਹਾਣੀ ਇਹ ਘੁਮਾ ਦਿੰਦੇ ਆ। ਕੱਲ ਇਹ ਕਹਿੰਦੇ ਸਨ ਕਿ ਉਹ ਜਿਹੜਾ ਹੌਲਦਾਰ ਆ ਜਿਹਨੂੰ ਪਾਬੰਦ ਕੀਤਾ ਗਿਆ ਸੀਗਾ ਕਿ ਇਹ ਅਸਲਾ ਨਹੀਂ ਲੈ ਸਕਦਾ, ਮਤਲਬ ਕਿ ਇਹਨੂੰ ਅਸਲਾ ਅਲਾਟ ਨਹੀਂ ਕੀਤਾ ਜਾ ਸਕਦਾ, ਜਿਹਨੇ ਆਪਣੇ ਸਹੁਰੇ ਟੱਬਰ ਦੇ 4 ਜੀ ਪੁੰਨ ਕੱਟੇ ਸੀਗੇ। ਤੇ ਅੱਜ ਜਦੋਂ ਪੁਲਿਸ ਫਸ ਗਈ ਕਿ ਹਾਂ ਭਾਈ ਇਹਨੂੰ 47 ਕਿਹਨੇ ਦਿੱਤੀ ਆ, ਅਸਲੇਖਾਨੇ 'ਚ ਇਹ 47 ਕਿਸ ਤਰ੍ਹਾਂ ਲੈ ਆਇਆ, ਤੇ ਹੁਣ ਕਹਿੰਦੇ ਕਿ ਨਹੀਂ ਜੀ ਅਸਲ 'ਚ ਕਹਾਣੀ ਇਹ ਵਾਪਰੀ ਸੀਗੀ, ਮਤਲਬ ਕਿ ਉਹ ਜੋ ਪਹਿਲੀ ਕਹਾਣੀ ਸੀ ਉਹ ਅਸੀਂ ਰੱਦ ਕਰਦੇ ਹਾਂ। ਦਰਅਸਲ ਇਹਨੇ ਇਹ ਨਹੀਂ ਸੀ ਜਾ ਕੇ ਕਿਹਾ, ਝੂਠ ਨਹੀਂ ਸੀ ਮਾਰਿਆ ਕਿ ਹਾਂ ਜੀ ਮੇਰੀ STF ਨਾਲ ਡਿਊਟੀ ਲੱਗੀ ਹੈ ਤੇ ਮੈਨੂੰ ਦੇ ਦਿਓ ਅਸਾਲਟ ਰਾਈਫਲ। ਇਹਨੇ ਜਾ ਕੇ ਇੱਕ ਵੈਸੇ ਹੀ ਇੱਕ ਕਹਾਣੀ ਘੜੀ ਸੀਗੀ, ਜਦੋਂ ਅਸਲਾ ਦੇਣ ਤੋਂ ਉਹਨੇ ਮੁਨਸ਼ੀ ਨੇ ਜਾਂ ਕੰਟਰੋਲਰ ਨੇ ਮਨਾਹੀ ਕਰ ਦਿੱਤੀ, ਇਹ ਉੱਥੇ ਹੀ ਖੜਾ ਰਿਹਾ ਲੁੱਕ ਕੇ ਦੁਬਕ ਕੇ। ਤੜਕੇ 5:30 ਵਜੇ ਦਾ ਟਾਈਮ ਸੀ, ਤੇ ਜਦੋਂ
ਮੁਨਸ਼ੀ ਜਿਹੜਾ ਸੀਗਾ ਕੰਟਰੋਲਰ ਸੀ, ਉਹ ਦਾਤਨ ਕੁਰਲਾ ਕਰਨ ਲੱਗਾ, ਗੁਸਲਖਾਨੇ 'ਚ ਵੜ ਗਿਆ, ਨਹਾਉਣ ਲੱਗਾ। ਇਹਨੇ ਪਿੱਛੋਂ ਬੋਚ ਕੇ ਜੇ ਉਹਦੇ ਬੋਝੇ 'ਚੋਂ ਚਾਬੀ ਕੱਢੀ ਤੇ ਚਾਬੀ ਕੱਢ ਕੇ ਮੁੜ ਕੇ ਜਿੰਦਰਾ ਖੋਲਿਆ, ਜਿੰਦਰਾ ਖੋਲ ਕੇ ਉੱਥੋਂ ਰਫਲ ਕੱਢੀ, ਰਫਲ ਕੱਢ ਕੇ ਨਾਲ ਕਾਰਤੂਸ ਕੱਢੇ 70-75, ਉਹ ਚਾਬੀ ਫੇਰ ਉਹਦੀ ਜੇਬ 'ਚ ਰੱਖੀ। ਉਹ ਵਿਚਾਰਾ ਗੁਸਲਖਾਨੇ 'ਚ ਨਹਾਈ ਧੋਈ ਕਰਦਾ ਪਿਆ ਸੀ, ਜਦ ਤੱਕ ਇਹ ਰਫਲ ਲੈ ਗਿਆ ਤੇ ਇਹਨੇ ਜਾ ਕੇ ਕਾਂਡ ਕਰ ਦਿੱਤਾ। ਤਾਂ ਤੁਸੀਂ ਮੰਨ ਗਏ ਨਾ ਕਹਾਣੀ ਨੂੰ। ਪਹਿਲਾਂ ਕਹਿ ਰਹੀ ਆ ਪੁਲਿਸ ਕਿ ਉਹ ਜੀ ਝੂਠ ਮਾਰ ਕੇ ਲੈ ਗਿਆ, ਕਹਿੰਦਾ ਜੀ STF ਨਾਲ ਮੇਰੀ ਡਿਊਟੀ ਲੱਗੀ ਆ। ਹੁਣ ਉਹਨਾਂ ਨੇ ਗੁਗਲੀ ਪਾਤੀ, ਕਹਿੰਦੇ ਕਿ ਨਹੀਂ ਜੀ ਇਹ ਤੇ ਉਹ ਵਿਚਾਰਾ ਜਿਹੜਾ ਮੁਨਸ਼ੀ ਸੀਗਾ ਉਹ ਸਾਬਣ ਸੁਬਣ ਲਾਈ ਬੈਠਾ ਸੀਗਾ ਮੂੰਹ ਤੇ, ਉਹਨੂੰ ਤਾਂ ਦਿਖਿਆ ਹੀ ਨਹੀਂ ਵਿਚਾਰੇ ਨੂੰ ਕੁਛ ਗੁਸਲਖਾਨੇ 'ਚ, ਇਹ ਪਿੱਛੋਂ ਕਾਂਡ ਕਰ ਗਿਆ। ਹਾਲਾਂਕਿ ਸ਼ੁਕਰ ਕਰੋ ਐ ਨਹੀਂ ਕਿਤੇ ਕਹਿਤਾ ਕਿ ਸ਼ੈਂਪੂ ਵੀ ਨਾਲ ਲਿਆਇਆ ਸੀ, ਕਹਿੰਦਾ ਕੋਈ ਗੱਲ ਨਹੀਂ ਮੁਨਸ਼ੀ ਜੀ ਮੈਂ ਤੁਹਾਨੂੰ ਨਲਾ ਦੇਣਾ। ਜਦੋਂ ਝੱਗ ਵਾਹਵਾ ਜੀ ਹੋ ਗਈ, ਪਾਣੀ ਡੋਲ ਕੇ ਭੱਜ ਗਿਆ, ਮੁੜ ਕੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਾ ਕੇ ਪਾਣੀ ਦਾ ਫੁਹਾਰਾ ਮੰਗਾ ਕੇ ਤੇ ਉਹਦੀ ਜਿਹੜੀ ਝੱਗ ਸੀ ਉਹ ਲਾਈ। ਫੇਰ ਬਾਅਦ 'ਚ ਪਤਾ ਲੱਗਿਆ ਕਿ ਚਾਬੀ ਨਾਲ ਆਹ ਕਾਂਡ ਹੋ ਗਿਆ। ਕਿਉਂਕਿ ਕਹਾਣੀ ਬਣਾਉਣੀ ਆ ਨਾ, ਕਹਾਣੀ ਕਿਸੇ ਵੀ ਤਰ੍ਹਾਂ ਦੀ ਬਣਾਈ ਜਾ ਸਕਦੀ ਹੈ। ਤਾਂ ਇਹ ਹਾਸੋ ਹੀ ਨਹੀਂ ਕਹਾਣੀ ਹੈ ਪੁਲਿਸ ਦੀ ਕਿ ਪਹਿਲੀ ਸਟੇਟਮੈਂਟ ਇਹਨਾਂ ਦੀ ਕੁਛ ਹੋਰ ਹੈ, ਦੂਸਰੀ ਸਟੇਟਮੈਂਟ ਕੁਛ ਹੋਰ ਹੈ। ਪਰ ਜੋ ਵੀ ਹੈ, ਸ਼ੇਨਵਾਰ ਨੇ ਵੀ ਮੇਰੇ ਖਿਆਲ ਦੇ ਨਾਲ ਜੇ ਇਹਨਾਂ ਦੀਆਂ ਗੂਗਲੀਆਂ ਵੇਖੀ ਤੇ ਵੇਖੂਗਾ ਕਿ ਜ਼ਰੂਰ ਕਿ ਜੇ ਇਹ ਇੰਨੀ ਕਮਾ ਸਕਦੇ, ਮੈਂ ਥੋੜੀ ਜਿਹੀ ਹੋਰ ਕੋਸ਼ਿਸ਼ ਕਰਦਾ ਤੇ ਵੱਧ ਕਮਾ ਸਕਦਾ ਸੀਗਾ। ਉਧਰ ਕਿਸੇ ਸੀਕਵੈਂਸ ਦੇ ਵਿੱਚ ਕਿਸੇ ਸਕ੍ਰਿਪਟ ਰਾਈਟਰ ਨੂੰ ਲੋੜ ਪਵੇ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਸੇਵਾ 'ਚ ਹਾਜ਼ਰ ਹੈ ਜਦੋਂ ਪੈਰ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੁਰਬਾਣੀ ਪ੍ਰਸਾਰਣ ਦੇ ਉੱਤੇ ਕਮੇਟੀ ਨੇ ਸਾਫ਼ ਕੀਤਾ ਰੁਖ। ਦੇਖੋ ਇਹਨਾਂ ਨੇ ਜਿਹੜਾ ਰੁਖ ਸਾਫ਼ ਕੀਤਾ ਉਹ ਇਹੋ ਹੀ ਆ ਕਿ ਤੌੜਾ ਸਾਹਿਬ ਦੇ ਵੇਲੇ ਇਹ ਸਮਝੌਤਾ ਹੋਇਆ ਸੀਗਾ, ਉਹਦੇ ਤਹਿਤ ਹੀ ਪ੍ਰਸਾਰਣ ਹੋ ਰਿਹਾ ਵਾ। ਮਤੇ ਦੀ ਵੀ ਉਹਨਾਂ ਨੇ ਆਲੋਚਨਾ ਕਰ ਦਿੱਤੀ ਹੈ ਜੋ ਵਿਧਾਨ ਸਭਾ ਸੈਸ਼ਨ ਦੇ ਵਿੱਚ ਪਾਇਆ ਗਿਆ ਸੀਗਾ ਕਿ ਇਹ ਸਿੱਧੇ ਤੌਰ ਤੇ ਸਿੱਖਾਂ ਦੀਆਂ ਜੋ ਧਾਰਮਿਕ ਸੰਸਥਾਨਾਂ ਉਹਦੇ 'ਚ ਸਰਕਾਰੀ ਦਖਲ ਹੈ। ਤਾਂ ਸਾਫ਼ ਕਰ ਦਿੱਤਾ ਲੰਗੋਵਾਲ ਸਾਹਿਬ ਨੇ ਕਿ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਬੀਤੇ ਦਿਨੀ ਇੱਕ ਮੈਮੋਰੰਡਮ ਦਿੱਤਾ, ਮੰਗ ਪੱਤਰ ਦਿੱਤਾ ਵਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਪ੍ਰਸਾਰਣ ਹੈ ਜਿਹੜਾ ਉਹਦਾ ਏਕਾਧਿਕਾਰ ਖਤਮ ਕੀਤਾ ਜਾਵੇ। ਤਾਂ ਉਹ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਤੇ ਵੈਸੇ ਜੇ ਤੁਸੀਂ ਗਿਆਨੀ ਜੀ ਦੀ ਸਟੇਟਮੈਂਟ ਦੇਖੋਗੇ ਉਹਨਾਂ ਦੀ ਵੀ ਇਹੋ ਜਿਹੀ ਹੈ, ਹਰਪ੍ਰੀਤ ਸਿੰਘ ਜੀ ਵੀ ਇਹੋ ਹੀ ਕਹਿੰਦੇ ਆ। ਉਹ ਕਹਿੰਦੇ ਆ ਕਿ ਦੇਖੋ ਜੀ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਸਾਰਣ ਕੌਣ ਕਰਦਾ ਹੈ, ਤੇ ਬਾਕੀ ਇਹ ਹੈ ਕਿ ਇਹੋ ਜਿਹੇ ਸਿਸਟਮ ਦੇ ਵਿੱਚ ਫਿਰ ਯਕਦਮ ਤਬਦੀਲੀ ਵੀ ਨਹੀਂ ਕੀਤੀ ਜਾ ਸਕਦੀ। ਹੁਣ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਗੋਲਮੋਲ ਜਿਹਾ ਜਵਾਬ ਹੈ। ਤਾਂ ਖੈਰ ਇਹ ਸਾਫ਼ ਕਰ ਦਿੱਤਾ ਇਹਨਾਂ ਨੇ ਤੇ ਚਲੋ ਮੰਨ ਲਿਆ ਕਿ ਟੌੜਾ ਸਾਹਿਬ ਦੇ ਵੇਲੇ ਜੋ ਸਮਝੌਤਾ ਹੋਇਆ ਠੀਕ ਹੋਇਆ ਤੇ ਉਹਦੇ ਤਹਿਤ ਪ੍ਰਸਾਰਣ ਹੋ ਰਿਹਾ। ਲੰਗੋਵਾਲ ਸਾਹਿਬ ਸੰਗਤਾਂ ਦੀ ਜਾਣਕਾਰੀ ਵਾਸਤੇ ਇਹ ਦੱਸ ਦੇਣ ਕਿ ਲੰਗੋਵਾਲ ਦੇ ਟਾਈਮ ਜਿਹੜਾ ਟੌੜਾ ਸਾਹਿਬ ਦੇ ਟਾਈਮ ਟੌੜਾ ਸਾਹਿਬ ਦੇ ਟਾਈਮ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਕਿੰਨੇ ਵਕਤ ਵੇਲੇ ਹੀ ਹੋਇਆ ਸੀਗਾ, ਕਿੰਨਾ ਚਿਰ ਉਹ ਕਰਾਰ ਹੈ ਜਿਹੜਾ ਨਿਭਣਾ ਸੀਗਾ। ਤਾਂ ਜੇ ਉਹ ਹੋਇਆ ਸੀਗਾ ਤਾਂ ਫਿਰ 2007 ਦੇ ਵਿੱਚ ਕੀ ਬਿਮਾਰੀ ਪੈ ਗਈ ਸੀ ਉਸ ਸਮਝੌਤੇ ਨੂੰ ਕਿ ਇੱਕ ਕੰਪਨੀ ਤੋਂ ਤੜਵਾਉਣਾ ਪਿਆ, ਕਿਉਂਕਿ ਉਦੋਂ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਆ ਗਈ। ਪ੍ਰਕਾਸ਼ ਸਿੰਘ ਬਾਦਲ ਦੀ ਵੈਸੇ ਆਈ ਸੀ ਪਰ ਤੁਹਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ ਕਹਿਣਾ ਪੈਂਦਾ। ਤਾਂ ਸਰਕਾਰ ਜਦੋਂ ਆ ਗਈ ਫਿਰ 2007 ਚ ਕਾਹਤੋਂ ਤੋੜਿਆ ਤੁਸੀਂ? ਉਸ ਕੰਪਨੀ ਨੂੰ ਦੇ ਦਿੱਤਾ ਜਿਹਦਾ ਕਦੇ ਲੋਗੋ ਅਸੀਂ ਚੈਨਲ ਤੇ ਵੇਖਿਆ ਹੀ ਨਹੀਂ। PTC ਸਾਰਾ ਸੰਭਾਲ ਕੇ ਬਹਿ ਗਿਆ। ਤੇ ਹੁਣ ਤੁਸੀਂ ਇਹ ਦੱਸੋ ਕਿ 2007 ਤੋਂ ਗਾਂਹ ਕਿੰਨੇ ਚੀਕਰ ਦਾ ਕੀਤਾ ਤੁਸੀਂ, ਕਿੰਨੇ ਚਿਰ ਦਾ ਕੀਤਾ, ਕਿ ਲਾਈਫ ਟਾਈਮ ਦਾ ਕੀਤਾ? ਤਾਂ ਘੱਟੋ ਘੱਟ ਜੋ ਸੰਤਾਂ ਦੀ ਭਾਵਨਾ ਹੈ ਉਹਦੀ ਤਰਜਮਾਨੀ ਤੇ ਕਰੋ ਨਾ, ਉਹ ਜਗਿਆਸਾ ਤੇ ਤੁਸੀਂ ਸ਼ਾਂਤ ਕਰੋ ਨਾ ਕਿ ਹਾਂ ਭਾਈ ਕਿੰਨੇ ਚਿਰ ਵਾਸਤੇ ਆ। ਕੋਈ ਵੀ ਐਗਰੀਮੈਂਟ ਤੁਸੀਂ ਕਰੋਗੇ ਉਹ ਲਾਈਫ ਟਾਈਮ ਥੋੜੀ ਕਰੋਗੇ ਤੁਸੀਂ। ਜੇ ਲਾਈਫ ਟਾਈਮ ਕਰੋਗੇ ਤਾਂ ਉਹਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਹੈ? ਤੁਹਾਡੇ ਕੋਲ ਰਾਇਲਟੀ ਦੀ ਰਕਮ ਕਿੰਨੀ ਆਊਗੀ? ਘੱਟੋ ਘੱਟ ਸੰਗਤਾਂ ਤੇ ਦੱਸੋ ਨਾ, ਇਹ ਦੱਸਣਾ ਜ਼ਰੂਰੀ ਹੈ। ਔਰ ਮੈਂ ਤਾਂ ਵਾਰ-ਵਾਰ ਅੱਗੇ ਵੀ ਇਹਨਾਂ ਨੂੰ ਦੁਹਰਾਇਆ, ਫਿਰ ਕਹਿ ਦਿੰਦਾ ਕਿ ਹਾਂ ਭਾਈ ਤੁਸੀਂ ਆਪਣਾ ਚੈਨਲ ਆਪ ਹੀ ਸ਼ੁਰੂ ਕਰ ਲਓ ਯਾਰ, ਪੰਗਾ ਹੀ ਨਿਬੇੜੋ ਜੀ। ਨਾਲੇ ਖਾਓ ਖਰਮਾਨੀਆਂ, ਨਾਲੇ ਭੰਨੋ ਬਦਾਮ, ਨਾਲੇ ਤੇ ਇਸ ਪੰਗੇ ਤੋਂ ਬਚੋ ਜਿਹੜਾ ਵਿਵਾਦਤ ਆ। ਤੇ ਦੂਜੀ ਚੀਜ਼ ਇਹ ਆ ਕਿ ਤੁਸੀਂ ਐਡਾਂ ਦਿੰਦੇ ਹੋ ਮੀਡੀਆ ਅਦਾਰਿਆਂ ਨੂੰ, ਚੈਨਲਾਂ 'ਚ ਤੁਸੀਂ ਸਲੌਟ ਹਾਸਲ ਕਰ ਲਈ, ਤੁਸੀਂ ਪੈਸੇ ਦਿੰਦੇ ਹੋ, ਉਹ ਸਾਰੀਆਂ ਚੀਜ਼ਾਂ ਦਾ ਹੱਲ ਹੋ ਜਾਏਗਾ। ਤਾਂ ਕਿਉਂ ਨਹੀਂ ਤੁਸੀਂ ਇਸ ਤਰ੍ਹਾਂ ਕਰਦੇ? ਪਰ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਮਾਲਕ ਨੇ ਇਸ ਵੇਲੇ ਚੈਨਲਾਂ ਦੇ ਜਿਨ੍ਹਾਂ ਤੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਤਾਂ ਉਹ ਅਸਿੱਧੇ 'ਚ ਚਾਹੇ ਸਿੱਧੇ 'ਚ ਆਉਣ, ਉਹ ਇਹਨਾਂ ਦੇ ਸੰਚਾਲਕ ਆ ਤੇ ਡਰਾਈਵ ਕਰਦੇ ਆ। ਤਾਂ ਕਿਤੇ ਨਾ ਕਿਤੇ ਇਹੀ ਚੀਜ਼ ਆ ਜਿਹੜੀ ਕਿ ਇਸ ਮਾਮਲੇ ਨੂੰ ਭੇਤ ਭਰਿਆ ਰੱਖ ਰਹੀ ਆ। ਤਾਂ ਜਦੋਂ ਲੋਕ ਜਾਣਨਾ ਚਾਹੁੰਦੇ, ਸੰਗਤ ਜਾਣਨਾ ਚਾਹੁੰਦੀ ਆ ਤਾਂ ਇਹਨਾਂ ਨੂੰ ਤੱਥਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਚਲੋ ਸਮਝੌਤਾ ਕੰਟੀਨਿਊ ਕਰ ਲੈਣ,
ਪਰ ਘੱਟੋ ਘੱਟ ਉਜਾਗਰ ਤੇ ਕਰਨਾ ਕਿਸ ਤਰ੍ਹਾਂ ਦਾ ਸਮਝੌਤਾ ਹੈ। 50 ਥਾਵਾਂ ਤੇ ਅੱਗੇ ਲੌਂਗੋਵਾਲ ਸਾਹਿਬ ਨੇ ਗੱਲਾਂ ਕਹੀਆਂ ਕਿ ਐਂ ਕਰ ਦਿੱਤਾ, ਬਾਅਦ ਦੇ ਵਿੱਚ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਗੱਲਾਂ ਹੀ ਰਹਿ ਗਈਆਂ, ਬਿਲਕੁਲ ਗੁੜ ਦਾ ਕੜਾਹ ਹੀ ਰਹਿ ਗਿਆ, ਕੁਛ ਨਹੀਂ ਹੋਇਆ ਉਹਨਾਂ ਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਥਿਤ ਨਸ਼ਾ ਤਸਕਰ ਹੋਣਗੇ ਕੈਨੇਡਾ ਦੇ ਵਿੱਚੋਂ ਡਿਪੋਰਟ, ਇੱਕ ਅਖਬਾਰ ਦਾ ਦਾਵਾ। ਹਾਂਜੀ, ਇਹ ਇੱਕ ਕੌਮੀ ਹਿੰਦੀ ਅਖਬਾਰ ਦਾ ਦਾਵਾ ਵਾ ਕਿ ਜਿਹੜੀ ਤੁਹਾਨੂੰ ਪਤਾ ਹੀ ਹੈ ਨਾ, ਇੱਕ ਲਿਸਟ ਦਿੱਤੀ ਗਈ ਸੀਗੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੂਡੋ ਨੂੰ ਜੀ, ਔਰ ਉਹਦਾ ਰੌਲਾ ਵੀ ਪਿਆ ਸੀਗਾ ਕਾਫੀ ਕਿ ਇਹ ਗ੍ਰਹਿ ਵਿਭਾਗ ਵੱਲੋਂ ਦਿੱਤੀ ਜਾਣੀ ਚਾਹੀਦੀ ਆ ਜਾਂ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਜਾਣੀ ਚਾਹੀਦੀ ਆ ਤਾਂ ਜਾਂ ਹੋਰ ਖੁਫੀਆ ਏਜੰਸੀਆਂ ਵੱਲੋਂ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਦਿੱਤੀ। ਤਾਂ ਬਹਰਹਾਲ ਉਹ ਇਨਸਾਫ ਹੋ ਗਿਆ, ਕਿਉਂਕਿ ਉਦੋਂ ਕੁਛ ਇਸ ਤਰ੍ਹਾਂ ਪ੍ਰਚਾਰਿਆ ਗਿਆ ਸੀਗਾ ਕਿ ਖਾਲਿਸਤਾਨੀ ਅੱਤਵਾਦੀਆਂ ਦੀ ਲਿਸਟ ਆ ਜੀ, ਭਾਰਤੀ ਮੀਡੀਆ ਵਿੱਚ ਵੀ ਇਹੋ ਆਇਆ ਸੀਗਾ। ਤਾਂ ਹੁਣ ਜਿਹੜੀ ਚੀਜ਼ ਸਾਫ਼ ਹੋਈ ਆ ਉਹ ਇਹ ਹੋਈ ਆ ਕਿ ਅਸਲ ਦੇ ਵਿੱਚ ਉਹ ਜਿਹੜੀ ਸੂਚੀ ਸੀਗੀ ਉਹ 12 ਨਸ਼ਾ ਤਸਕਰਾਂ ਦੀ ਸੀਗੀ, ਜਿਹਦੇ ਵਿੱਚ ਉਸ ਸਮੇਂ ਵੀ ਕੁਛ ਨਾਂ ਸੀਗੇ ਜਿਹੜੇ ਲਿਸਟ ਦਿੱਤੀ ਗਈ ਆ, ਤਾਂ ਕੁਛ ਜਿਹੜੇ ਨਾਂ ਆ ਉਹ ਬਾਅਦ ਦੇ ਵਿੱਚ ਵੀ ਸ਼ਾਮਲ ਕੀਤੇ ਗਏ ਹੋ ਸਕਦੇ ਆ। ਤਾਂ ਇਹਨਾਂ ਦੇ ਵਿੱਚ ਬਹੁਤ ਬਦਨਾਮ ਨਾਂ ਵੀ ਆ, ਜਿਵੇਂ ਸੱਤਾ ਪਿੰਦੀ ਵਗੈਰਾ, ਕੋਈ ਲੈਂਬਰ ਆ, ਕੋਈ ਨਿਰੰਕਾਰ ਆ, ਕੋਈ ਚੀਨਾ ਆ, ਕੋਈ ਹਰਬੰਸ ਆ, ਕੋਈ ਰਣਜੀਤ ਕੌਰ ਆ, ਕੋਈ ਮਦਨ ਲਾਲ ਆ, ਕੋਈ ਟੋਨੀ ਆ ਦਿੱਲੀ ਦਾ। ਇਸ ਤਰ੍ਹਾਂ ਕਰਕੇ ਇੱਕ ਦਰਜਨ ਨੇ ਇਹ ਦੋ ਮਾਮਲਿਆਂ ਦੇ ਵਿੱਚ, ਯਾਨੀ ਰਾਜਾ ਕੰਦੋਲਾ ਤੇ ਜਗਦੀਸ਼ ਭੋਲਾ, ਇਹ ਨਸ਼ਾ ਤਸਕਰੀ ਦੇ ਦੋ ਵੱਡੇ ਜਿਹੜੇ ਮਾਮਲੇ ਸੀਗੇ। ਤਾਂ ਇਹ ਜਿਹੜੇ 12 ਆ, ਇਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ 3 ਲੁਧਿਆਣਾ ਤੋਂ ਆ, ਬਾਕੀ ਪੰਜਾਬ ਦੇ ਹੋਰ 8 ਜ਼ਿਲ੍ਹਿਆਂ ਤੋਂ। ਇਹਨਾਂ ਬਾਰੇ ਇਹ ਖਬਰ ਆ ਰਹੀ ਆ ਕਿ ਜਲਦੀ ਕੈਨੇਡਾ ਸਰਕਾਰ ਇਹਨਾਂ ਨੂੰ ਡਿਪੋਰਟ ਕਰ ਸਕਦੀ ਹੈ, ਮਤਲਬ ਕਿ ਉਹਨਾਂ ਨੇ ਤਿਆਰੀਆਂ ਵਿੱਢ ਲਈਆਂ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਕਾਮਯਾਬੀ ਹੋਏਗੀ, ਕਿਉਂਕਿ ਹੋਰ ਤੇ ਵਿਖਾਉਣ ਵਾਸਤੇ ਕੁਛ ਨਹੀਂ ਹੋਏਗਾ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ। ਤਾਂ ਘੱਟੋ ਘੱਟ ਇੱਕੋ ਪ੍ਰਾਪਤੀ ਜ਼ਰੂਰ ਜੜ ਲੈਣਗੇ ਆਪਣੀਆਂ, ਜੋ ਉਹਨਾਂ ਦੀਆਂ ਹੁਣ ਤੱਕ ਦੀਆਂ ਨਾਕਾਮੀਆਂ ਨਾ, ਉਸ ਸਾਰੇ ਫਰੇਮ ਦੇ ਵਿੱਚ ਇੱਕ ਪ੍ਰਾਪਤੀ ਨਾਲ ਹੋਰ ਜੜ ਲੈਣਗੇ ਕਿ ਅਸੀਂ ਆਹ ਕੋਸ਼ਿਸ਼ ਕੀਤੀ ਆ, ਯਤਨ ਕੀਤਾ। ਤਾਂ ਦੇਖਦੇ ਹਾਂ ਕਿ ਇਹ ਮਾਮਲਾ ਜਿਹੜਾ ਅੱਗੇ ਕਿਸ ਤਰ੍ਹਾਂ ਵੱਧਦਾ, ਕਿਉਂਕਿ ਆਪਾਂ ਦੇਖਿਆ ਕਈ ਮਾਮਲਿਆਂ ਦੇ ਵਿੱਚ ਹੋ ਜਾਂਦਾ ਕਿ ਦੇਖੋ ਜੀ ਹਵਾਲਗੀ ਹੁਣ ਹੋ ਗਈ, ਪਰ ਕਈ ਸਾਲ ਲੰਘ ਜਾਂਦੇ ਆ। ਤਾਂ ਕੀ ਇਹ ਜਿਹੜੇ ਡਿਪੋਰਟ ਕੀਤੇ ਜਾਣੇ ਆ ਉਹ ਇਸ ਸਾਲ 'ਚ ਕੀਤੇ ਜਾ ਸਕਦੇ ਆ ਜਾਂ 1-2 ਮਹੀਨਿਆਂ 'ਚ ਕੀਤੇ ਜਾ ਸਕਦੇ ਆ ਜਾਂ ਹੋਰ ਸਮਾਂ ਲਿਆ ਜਾ ਸਕਦਾ, ਇਹਦਾ ਇੰਤਜ਼ਾਰ ਰਹੂਗਾ। ਜੀ ਜੀ। ਅਗਲੀ ਜਿਹੜੀ ਗੱਲ ਆਪਾਂ ਜਾਣਿਆਂ ਦੇ ਕਰੀਏ ਤੇ ਕਹਿੰਦੇ ਵਿਆਹਾਂ ਵਿੱਚ ਉਗਰਾਇਆ ਜਾ ਰਿਹਾ ਹੈ ਹੁਣ ਗੁੰਡਾ ਟੈਕਸ। ਦੇਖੋ, ਇਹ ਅਜੀਤ ਅਖਬਾਰ ਦੇ ਵਿੱਚ ਮੇਜਰ ਸਿੰਘ ਜਿਹੜੇ ਕਿ ਸੀਨੀਅਰ ਜਰਨਲਿਸਟ ਆ, ਕੁਛ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਮੇਲਾ ਵੇਖ ਆਏ ਸਨ, ਉਹਨਾਂ ਦੀ ਇੱਕ ਰਿਪੋਰਟ ਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਲੁੱਟ ਹੋ ਰਹੀ ਆ। ਵੱਖਰੀ ਕਿਸਮ ਦੀ ਲੁੱਟ ਇਉਂ ਹੋ ਰਹੀ ਆ ਕਿ ਜਦੋਂ ਮੈਰਿਜ ਪੈਲੇਸ ਦੇ ਵਿੱਚ ਵਿਆਹ ਕੀਤਾ ਜਾਂਦਾ ਤਾਂ ਉੱਥੇ ਠੇਕੇਦਾਰ ਆਤਮਕਦੇ ਆ, ਤੇ ਜਿਹੜਾ ਉਹ ਪਰਮਿਟ ਲਿਆ ਹੁੰਦਾ, ਯਾਨੀ ਉਹ ਲਾਇਸੈਂਸ ਕਹਿ ਲਓ, ਤਾਂ ਜੋ ਪਰਮਿਟ ਹੁੰਦਾ ਕਿ ਦਾਰੂ ਵਰਤਾਉਣ ਦਾ, ਜਿੱਦਾਂ ਤੁਹਾਨੂੰ ਪਤਾ ਹੀ ਚੱਲਦਾ ਹੀ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਦਾਰੂ ਸਿੱਕਾ ਤਾਂ ਬਹੁਤ ਚੱਲਦਾ, ਤਾਂ ਉਹ ਜਿਹੜੀ ਦਾਰੂ ਲੈਣੀ ਹੁੰਦੀ ਹੈ, ਸ਼ਰਾਬ ਲੈਣੀ ਹੁੰਦੀ ਆ, ਉਹ ਕਹਿੰਦੇ ਆ ਕਿ ਤੁਸੀਂ ਇੱਕੋ ਠੇਕੇ ਤੋਂ ਜਾ ਕੇ ਚੱਕਣੀ ਹੈ। ਮਤਲਬ ਕਿ ਜਿਹੜਾ ਵੀ ਪੈਲੇਸ ਦੇ ਨੇੜੇ ਠੇਕਾ ਹੁੰਦਾ ਤਾਂ ਉਹ ਮੁਕਰਰ ਕਰ ਦਿੰਦੇ, ਤੈਅ ਕਰ ਦਿੰਦੇ ਆ ਕਿ ਇੱਥੋਂ ਚੱਕਣੀ ਆ। ਤਾਂ ਜਿਹੜੀ ਉਹ ਸ਼ਰਾਬ ਫਿਰ ਮਜਬੂਰੀ 'ਚ ਚੱਕੀ ਜਾਂਦੀ ਆ ਤਾਂ ਉਹਦਾ ਰੇਟ ਵੀ ਚੱਕਿਆ ਜਾਂਦਾ ਪੇਟੀਆਂ ਦੇ ਹਿਸਾਬ ਨਾਲ। ਤਾਂ ਬਹੁਤ ਵੱਡੀ ਲੁੱਟ ਹੁੰਦੀ ਆ, ਕਿਉਂਕਿ ਉਹਨਾਂ ਨੇ ਇੱਕ ਅੰਕੜਾ ਦਿੱਤਾ, ਕਹਿੰਦੇ 3000 ਮੈਰਿਜ ਪੈਲੇਸ ਆ, 3 ਲੱਖ ਤੋਂ ਵੱਧ ਇੱਕ ਸਾਲ 'ਚ ਵਿਆਹ ਹੁੰਦੇ ਆ, ਤੇ ਜਿਹੜੀ ਲੁੱਟ ਆ ਇਹ 15 ਅਰਬ ਤੋਂ ਵੀ ਵਧੇਰੇ ਆ। ਤਾਂ ਇਹਦੇ ਵਿੱਚ NRIs ਵੀ ਆਉਂਦੇ ਹੋਣਗੇ, ਕਈ ਤਾਂ ਵਿਚਾਰੇ ਉੱਥੇ ਗੁਰਦੁਆਰਿਆਂ 'ਚ ਕਰ ਲੈਂਦੇ ਆ ਸ਼ਾਦੀ, ਕਈ ਚਾਅ ਨਾਲ ਆ ਕੇ ਇੱਧਰ ਕਰਦੇ ਆ, ਤਾਂ ਉਹਨਾਂ ਨੂੰ ਵੀ ਇੱਥੇ ਫਿਰ ਕਿਤੇ ਨਾ ਕਿਤੇ ਚੂਨਾ ਲੱਗਦਾ। ਤਾਂ ਇਹ ਜਿਹੜੀ ਰਿਪੋਰਟ ਆ ਉਹਦੇ ਵਿੱਚ ਇੱਕ ਖਾਸ ਚੀਜ਼ ਜਿਹੜੀ ਜ਼ਿਕਰਤ ਕੀਤੀ ਗਈ ਆ ਉਹ ਇਹ ਆ ਕਿ ਜਿਹੜਾ ਇਸ ਤਰ੍ਹਾਂ ਦਾ ਪਰਮਿਟ ਹੁੰਦਾ, ਮਤਲਬ ਕਿ ਤੁਸੀਂ ਲੈਂਦੇ ਹੋ ਕਿ ਹਾਂ ਭਾਈ ਸ਼ਰਾਬ ਤੁਸੀਂ ਸਰਵ ਕਰ ਸਕਦੇ ਹੋ, ਤਾਂ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਆਬਕਾਰੀ ਵਿਭਾਗ ਵੱਲੋਂ ਨੁਕਤਾ ਨਹੀਂ ਪਾਇਆ ਗਿਆ ਕਿ ਤੁਹਾਨੂੰ ਸ਼ਰਾਬ ਜਿਹੜੀ ਆ ਉਹ ਇੱਕੋ ਠੇਕੇ ਤੋਂ ਹੀ ਲੈਣੀ ਪਊਗੀ। ਮਤਲਬ ਕਿ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਹੋ, ਪਰ ਇਹ ਆਪਸ ਦੇ ਵਿੱਚ ਰਲ ਗਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਮਾਫੀਆ ਜਿੱਦਾਂ ਚੱਲਦਾ ਅਫਸਰਾਂ ਦਾ, ਤੇ ਜਿਹੜੇ ਇਸ ਤਰ੍ਹਾਂ ਦੇ ਕਾਰੋਬਾਰੀ ਲੋਕ ਆ ਰਲ ਕੇ ਚੱਲਦਾ ਮਾਫੀਆ, ਮੈਂ ਅੱਗੇ ਕਹਿੰਦਾ ਨਾ ਮਾਫੀਆ ਰਾਜ ਆ। ਤਾਂ ਇਸ ਮਾਫੀਆ ਰਾਜ ਦੇ ਵਿੱਚ ਇਹ ਲੋਕ ਰਲ ਜਾਂਦੇ ਆ, ਤਾਂ ਉੱਥੇ ਨੇਮ ਕਹਦੇ ਜਿਹੜੇ ਆ ਉਹ ਫਿਰ ਜੁੱਤੀ ਦੀ ਨੋਕ ਤੇ। ਪਰ ਇਹ ਬਹੁਤ ਵੱਡੀ ਲੁੱਟ ਆ, ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਪਰ ਵਿਆਹਾਂ ਸ਼ਾਦੀਆਂ 'ਚ ਲੋਕ ਬਹੁਤ ਪਿੱਟਦੇ ਆ ਕਿ ਸਾਨੂੰ ਫਲਾਣੇ ਥਾਂ ਤੋਂ ਇੰਨੀ ਸ਼ਰਾਬ ਜਿਹੜੀ ਆ ਉਹ ਐਸ ਰੇਟ ਮਿਲਦੀ ਆ, ਪਰ ਧੱਕੇ
ਧੱਕੇ ਨਾਲ ਇਹ ਕਹਿੰਦੇ ਆ ਕਿ ਇਸ ਠੇਕੇ ਤੇ ਚੁੱਕੋਗੇ ਤਾਂ ਠੀਕ ਹੈ, ਨਹੀਂ ਤੇ ਤੁਹਾਡੇ ਤੇ ਮੁਕੱਦਮਾ ਪਾ ਦਿਆਂਗੇ। ਅਗਲਾ ਕਹਿੰਦਾ ਮੁੰਡਾ ਘੋੜੀ ਤੇ ਚੜਾ ਕੇ ਲਿਆਏ ਆ, ਕਿਤੇ ਜਿਪਸੀ ਤੇ ਚੜਿਆ ਨਾ ਜਾਂਦਾ ਵੇਖੀਏ। ਸੋ ਇਸ ਕਰਕੇ ਆਪਾਂ ਅਗਲਾਓ ਪੈਸਿਆਂ ਨੂੰ ਅੱਗੇ ਇੰਨੇ ਫੂਕਣੇ ਲੱਖਾਂ ਰੁਪਈਏ ਤਾਂ ਉੱਥੇ ਹਜ਼ਾਰਾਂ ਰੁਪਈਏ ਹੋਰ ਭਰ ਦਿੰਦੇ ਆ, ਪਰ ਅਸਲ ਦੇ ਵਿੱਚ ਇਹ ਲੁੱਟ ਆ ਸਿੱਧੇ ਰੂਪ 'ਚ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਮਿੰਟੋ ਜੀ ਤੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਨੀਵਰਸਿਟੀ 1450